आज ਆਪਾਂ ਗੱਲ ਕਰਾਂਗੇ ਕ੍ਰਿਕਟ ਦੇ ਬਾਰੇ ਚ, ਲੇਕਿਨ ਸਿਰਫ ਕ੍ਰਿਕਟ ਦੀ ਨਹੀਂ, ਉਸ ਖੇਡ ਦੀ ਜੋ ਕਿ ਬਰਸਗੀਰ ਦੇ ਵਿੱਚ ਮਜ਼ਹਬ ਤੋਂ ਵੀ ਜ਼ਿਆਦਾ ਵੱਡਾ ਜਜ਼ਬਾ ਬਣਿਆ ਪਿਆ, ਸਿਆਸਤ ਤੋਂ ਵੀ ਜ਼ਿਆਦਾ ਤਾਕਤਵਰ ਬਿਆਨੀਆਂ ਬਣ ਚੁੱਕੀ ਹੈ, ਜਿਹਨੂੰ ਕਿ ਖੁੱਲੇਆਮ ਜੀਓ ਪੋਲਿਟਿਕਸ ਦੇ ਹਥਿਆਰ ਦੇ ਤੌਰ ਤੇ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ। ਬਰਤਾਨੀਆ ਦੇ ਵਿੱਚ ਹੋਣ ਵਾਲੇ T20 ਟੂਰਨਾਮੈਂਟ ਦੇ ਵਿੱਚ ਪਾਕਿਸਤਾਨੀ ਖਿਡਾਰੀਆਂ ਨੂੰ ਸ਼ਮੂਲੀਅਤ ਜਿਹੜੀ ਹੈ ਉਹ ਇੱਕ ਵਾਰੀ ਫਿਰ ਸਵਾਲੀਆ ਨਿਸ਼ਾਨ ਦੇ ਜ਼ੁਮਰੇ ਚ ਆ ਰਹੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਿਕ ਬਾਜ਼ ਫਰੈਂਚਾਈਜ਼ਰ ਜਿਹੜੇ ਨੇ ਉਹਨਾਂ ਦੇ ਵਿੱਚ ਇੰਡੀਅਨ ਸਰਮਾਇਆਕਾਰ ਜਿਹੜੇ ਸ਼ਾਮਲ ਨੇ ਉਹ ਪਾਕਿਸਤਾਨੀ ਪਲੇਅਰਸ ਨੂੰ ਸਾਈਨ ਕਰਨ ਦੇ ਵਿੱਚ ਹਿਚਕਿਚਾਹਟ ਦਿਖਾਉਂਦੇ ਪਏ। ਦਿਲਚਸਪ ਗੱਲ ਇੱਥੇ ਇਹ ਹੈ ਕਿ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਨੂੰ ਵਾਜ਼ੇ ਕਰਨਾ ਪੈ ਰਿਹਾ ਹੈ ਕਿ ਕਿਸੇ ਵੀ ਖਿਡਾਰੀ ਦੇ ਨਾਲ ਕੌਮੀ ਬੁਨਿਆਦ ਦੇ ਉੱਤੇ ਇਮਤਿਆਜ਼ ਕਾਬਿਲ ਕਬੂਲ ਨਹੀਂ ਹੋਏਗਾ। ਯਾਨੀ ਗੱਲ ਸਿਰਫ ਖੇਡ ਦੀ ਨਹੀਂ ਰਹੀ ਬਲਕਿ ਮਾਮਲਾ ਸਿਆਸੀ ਦਬਾਅ ਤੱਕ ਪਹੁੰਚ ਚੁੱਕਿਆ। 2008 ਤੋਂ ਬਾਅਦ ਤੋਂ ਭਾਰਤ ਨੇ ਦੋ ਤਰਫਾ ਕ੍ਰਿਕਟ ਸੀਰੀਜ਼ ਦੇ ਵਿੱਚ ਪਾਕਿਸਤਾਨ ਦੇ ਨਾਲ ਖੇਡਣ ਨਾਲ ਤਕਰੀਬਨ ਮੁਸਤਕਿਲ ਤੌਰ ਤੇ ਇਨਕਾਰ ਕੀਤਾ ਹੋਇਆ, ਲੇਕਿਨ ICC ਇਵੈਂਟਸ ਦੇ ਵਿੱਚ ਤਾਂ ਉਹ ਆਮਨੇ ਸਾਹਮਣੇ ਆ ਜਾਂਦੇ ਕਿਉਂਕਿ ਉੱਥੇ ਇਨਕਾਰ ਕਰਨਾ ਪੈ ਜਾਂਦਾ ਹੈ ਮਹਿੰਗਾ। ਮੰਨ ਲਿਆ ਜਾਵੇ ਕਿ ਖੇਲ ਆਜ਼ਾਦ ਨਹੀਂ ਹੈਗਾ ਸਿਆਸਤ ਦੇ ਮਾਤਹਿਤ, ਔਰ ਇਹਨੂੰ ਸਿਆਸਤ ਦੇ ਮਾਤਹਿਤ ਬਣਾਇਆ ਹੈ ਇੰਡੀਆ ਨੇ। ICC ਦੇ ਰੈਵਨਿਊ ਮਾਡਲ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਹਿੱਸਾ ਇਹ ਭਾਰਤ ਨੂੰ ਜਾਂਦਾ ਹੈ। ਆਲਮੀ ਕ੍ਰਿਕਟ ਦੀ ਮੈਸ਼ੀਅਤ ਵੱਡੀ ਹੱਦ ਤੱਕ ਜਿੰਨਾ ਉਹ ਭਾਰਤੀ ਮਾਰਕੀਟ ਦੇ ਵਿੱਚ ਖੜੀ ਹੈ, ਔਰ ਜਦੋਂ ਤੁਸੀਂ ਮਾਲੀ ਤਾਕਤ ਦੇ ਸਭ ਤੋਂ ਵੱਡੇ ਖਿਡਾਰੀ ਹੋਵੋਗੇ ਤੁਹਾਡਾ ਅਸਰ ਰਸੂਖ ਵੀ ਜ਼ਿਆਦਾ ਹੋਏਗਾ। ਹੁਣ ਸਵਾਲ ਇਹ ਹੈ ਕਿ ਕੀ ਇਹ ਅਸਰ ਰਸੂਖ ਖੇਡ ਨੂੰ ਫਰੋਗ ਦੇਣ ਵਾਸਤੇ ਇਸਤੇਮਾਲ ਹੁੰਦਾ ਪਿਆ ਜਾਂ ਸਿਰਫ ਇੱਕ ਸਿਆਸੀ ਲਕੀਰ ਖਿੱਚਣ ਵਾਸਤੇ। ਭਾਰਤ ਦੇ ਵਿੱਚ ਜਦੋਂ ਵੀ ਪਾਕਿਸਤਾਨ ਦੇ ਖਿਲਾਫ ਮੈਚ ਹੁੰਦਾ ਹੈ ਤਾਂ ਇਹਨੂੰ ਨਾ ਇੱਕ ਜੰਗ ਦਾ ਰੰਗ ਦਿੱਤਾ ਜਾਂਦਾ ਹੈ। ਟੀਵੀ ਸਕਰੀਨ ਦੇ ਉੱਤੇ ਗ੍ਰਾਫਿਕਸ ਜਿਹੜੇ ਨੇ ਉਹ ਇਦਾਂ ਚੱਲਦੇ ਨੇ ਜਿਵੇਂ ਕਿ ਕੋਈ ਜੰਗ ਦੀ ਤਿਆਰੀ ਹੁੰਦੀ ਪਈ ਹੈ। ਭਾਰਤ ਦੇ ਅੰਦਰ ਹਾਲੀਆ ਬਰਸਾਂ ਦੇ ਵਿੱਚ ਮਜ਼ਹਬੀ ਜਿਹੜੀ ਪੋਲਰਾਈਜੇਸ਼ਨ ਹੈ ਨਾ ਉਹ ਬਹੁਤ ਵਧੀ ਹੈ। ਸੋਸ਼ਲ ਮੀਡੀਆ ਦੇ ਉੱਤੇ ਪਾਕਿਸਤਾਨੀ ਖਿਡਾਰੀਆਂ ਦੇ ਖਿਲਾਫ ਨਫ਼ਰਤ ਅੰਗੇਜ਼ ਮੁਹਿੰਮਾਂ ਚਲਾਈਆਂ ਗਈਆਂ ਨੇ ਔਰ ਬਾਜ਼ ਔਕਾਤ ਭਾਰਤੀ ਮੁਸਲਮਾਨ ਖਿਡਾਰੀਆਂ ਨੂੰ ਵੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਜਦੋਂ 2004 ਦੇ ਵਿੱਚ ਪਾਕਿਸਤਾਨ ਔਰ ਭਾਰਤ ਦੇ ਦਰਮਿਆਨ ਕ੍ਰਿਕਟ ਸੀਰੀਜ਼ ਹੋਈ ਸੀ ਤਾਂ ਉਹਨੂੰ ਇੱਕ ਕ੍ਰਿਕਟ ਡਿਪਲੋਮੇਸੀ ਆਖਿਆ ਗਿਆ। ਵੀਜ਼ੇ ਬੜੇ ਆਸਾਨ ਹੋ ਗਏ ਸੀ, ਸ਼ਾਇਕੀਨ ਨੇ ਇੱਕ ਦੂਜੇ ਦੇ ਮੁਲਕ 'ਚ ਜਾ ਕੇ ਮੈਚ ਦੇਖਿਆ ਸੀ, ਮਾਹੌਲ ਬੜਾ ਨਰਮ ਹੋ ਗਿਆ ਸੀ। ਲੇਕਿਨ ਅੱਜ ਉਹ ਮਾਹੌਲ ਨਹੀਂ ਹੈਗਾ ਕਿਉਂਕਿ ਕ੍ਰਿਕਟ ਉਹ ਇੱਕ ਐਸਾ ਖੇਡ ਸੀ, ਇੱਕ ਪਿਆਰ ਮੁਹੱਬਤ ਔਰ ਅਮਨ ਦਾ ਪੈਗਾਮ ਦੇ ਸਕਦਾ ਹੈ, ਉਹਦੇ ਵਿੱਚ ਹੀ ਸਿਆਸਤ ਠੋਕੀ ਪਈ ਹੈ ਇਹਨਾਂ ਨੇ ਕ੍ਰਿਕਟ ਦੇ ਵਿੱਚ। ਭਾਰਤ ਅਗਰ ਖੁਦ ਨੂੰ ਆਲਮੀ ਤਾਕਤ ਸਮਝਦਾ ਹੈ ਤਾਂ ਇਹਨੂੰ ਖੇਲ ਨੂੰ ਸਿਆਸੀ ਹਥਿਆਰ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਬਿਸਮਿल्लाहिर्रहमानिर्रहीम, अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼। ਅੱਜ ਆਪਾਂ ਗੱਲ ਕਰਾਂਗੇ ਕ੍ਰਿਕਟ ਦੇ ਬਾਰੇ ਚ, ਲੇਕਿਨ ਸਿਰਫ ਕ੍ਰਿਕਟ ਦੀ ਨਹੀਂ, ਉਸ ਖੇਡ ਦੀ ਜੋ ਕਿ ਬਰਸਗੀਰ ਦੇ ਵਿੱਚ ਮਜ਼ਹਬ ਤੋਂ ਵੀ ਜ਼ਿਆਦਾ ਵੱਡਾ ਜਜ਼ਬਾ ਬਣਿਆ ਪਿਆ, ਸਿਆਸਤ ਤੋਂ ਵੀ ਜ਼ਿਆਦਾ ਤਾਕਤਵਰ ਬਿਆਨੀਆਂ ਬਣ ਚੁੱਕੀ ਹੈ ਔਰ ਜਿਹਨੂੰ ਕਿ ਖੁੱਲੇਆਮ ਜੀਓ ਪੋਲਿਟਿਕਸ ਦੇ ਹਥਿਆਰ ਦੇ ਤੌਰ ਤੇ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ। ਖਬਰ ਇਹ ਹੈ ਜਨਾਬ ਕਿ ਬਰਤਾਨੀਆ ਦੇ ਵਿੱਚ ਹੋਣ ਵਾਲੇ T20 ਟੂਰਨਾਮੈਂਟ ਦੇ ਵਿੱਚ ਪਾਕਿਸਤਾਨੀ ਖਿਡਾਰੀਆਂ ਨੂੰ ਸ਼ਮੂਲੀਅਤ ਜਿਹੜੀ ਹੈ ਉਹ ਇੱਕ ਵਾਰੀ ਫਿਰ ਸਵਾਲੀਆ ਨਿਸ਼ਾਨ ਦੇ ਜ਼ੁਮਰੇ ਚ ਆ ਰਹੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਿਕ ਬਾਜ਼ ਫਰੈਂਚਾਈਜ਼ਰ ਜਿਹੜੇ ਨੇ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਹੈਗੇ ਨੇ ਨਾ ਇੰਡੀਅਨ ਸਰਮਾਇਆਕਾਰ ਜਿਹੜੇ ਸ਼ਾਮਲ ਨੇ ਉਹ ਪਾਕਿਸਤਾਨੀ ਪਲੇਅਰਸ ਨੂੰ ਸਾਈਨ ਕਰਨ ਦੇ ਵਿੱਚ ਹਿਚਕਿਚਾਹਟ ਦਿਖਾਉਂਦੇ ਪਏ ਨੇ। ਦਿਲਚਸਪ ਗੱਲ ਇੱਥੇ ਇਹ ਹੈ ਕਿ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਨੂੰ ਵਾਜ਼ੇ ਕਰਨਾ ਪੈ ਰਿਹਾ ਹੈ ਕਿ ਕਿਸੇ ਵੀ ਖਿਡਾਰੀ ਦੇ ਨਾਲ ਕੌਮੀ ਬੁਨਿਆਦ ਦੇ ਉੱਤੇ ਇਮਤਿਆਜ਼ ਕਾਬਿਲ ਕਬੂਲ ਨਹੀਂ ਹੋਏਗਾ। ਯਾਨੀ ਗੱਲ ਸਿਰਫ ਖੇਡ ਦੀ ਨਹੀਂ ਰਹੀ ਬਲਕਿ ਮਾਮਲਾ ਸਿਆਸੀ ਦਬਾਅ ਤੱਕ ਪਹੁੰਚ ਚੁੱਕਿਆ। ਹੁਣ ਜ਼ਰਾ ਪਿੱਛੇ ਚੱਲਦੇ ਹਾਂ। 2008 ਤੋਂ ਬਾਅਦ ਤੋਂ ਭਾਰਤ ਨੇ ਦੋ ਤਰਫਾ ਕ੍ਰਿਕਟ ਸੀਰੀਜ਼ ਦੇ ਵਿੱਚ ਪਾਕਿਸਤਾਨ ਦੇ ਨਾਲ ਖੇਡਣ ਨਾਲ ਤਕਰੀਬਨ ਮੁਸਤਕਿਲ ਤੌਰ ਤੇ ਇਨਕਾਰ ਕੀਤਾ ਹੋਇਆ, ਲੇਕਿਨ ICC ਇਵੈਂਟਸ ਦੇ ਵਿੱਚ ਤਾਂ ਉਹ ਆਮਨੇ ਸਾਹਮਣੇ ਆ ਜਾਂਦੇ ਕਿਉਂਕਿ ਉੱਥੇ ਇਨਕਾਰ ਕਰਨਾ ਪੈ ਜਾਂਦਾ ਹੈ ਮਹਿੰਗਾ। ਠੀਕ ਹੈ, ਕਿਉਂਕਿ ਜਿਹੜੀਆਂ ਇਹ ਬਾਇਲੈਟਰਲ ਸੀਰੀਜ਼ ਨੇ ਉਹ ਹੋਰ ਨੇ ਔਰ ਹਾਲਾਤ ਸਾਜ਼ਗਾਰ ਨਹੀਂ ਦੀ ਉਹਦੀ ਨਜ਼ਰ ਹੋ ਜਾਂਦੇ ਹੈ। ਲੇਕਿਨ ਸਵਾਲ ਇਹ ਹੈ ਕਿ ਹਾਲਾਤ ਕਦੋਂ ਤੱਕ ਇਹ ਸਾਜ਼ਗਾਰ ਰਹਿਣਗੇ? ਜਦੋਂ ਤੱਕ ਸਿਆਸਤ ਇਜਾਜ਼ਤ ਨਹੀਂ ਦੇਗੀ ਹਾਲਾਤ ਐਵੇਂ ਹੀ ਰਹਿਣਗੇ। ਤਾਂ ਫਿਰ ਮੰਨ ਲਿਆ ਜਾਵੇ ਕਿ ਖੇਲ ਆਜ਼ਾਦ ਨਹੀਂ ਹੈਗਾ ਸਿਆਸਤ ਦੇ ਮਾਤਹਿਤ ਹੈ ਔਰ ਇਹਨੂੰ ਖਾਸ ਕਰਕੇ ਸਿਆਸਤ ਦੇ ਮਾਤਹਿਤ ਬਣਾਇਆ ਹੈ ਇੰਡੀਆ ਨੇ। ਠੀਕ ਹੈ, ਹੁਣ ICC T20 ਵਰਲਡ ਕੱਪ ਵੀ ਚੱਲਦਾ ਪਿਆ। ਮਜ਼ੀਦ ਦਿਲਚਸਪ ਤਜ਼ਾਦ ਇਹ ਹੈ, ਇਹ ਵੇਖੋ ਕਿ ਜੀ ਭਾਰਤੀ ਕ੍ਰਿਕਟ ਬੋਰਡ ਯਾਨੀ ਬੋਰਡ ਆਫ ਕੰਟਰੋਲ ਫॉर ਕ੍ਰਿਕਟ ਇਨ ਇੰਡੀਆ ਦੁਨੀਆ ਦਾ ਸਭ ਤੋਂ ਜ਼ਿਆਦਾ ਅਮੀਰ ਬੋਰਡ ਹੈ। ICC ਦੇ ਰੈਵਨਿਊ ਮਾਡਲ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਹਿੱਸਾ ਇਹ ਭਾਰਤ ਨੂੰ ਜਾਂਦਾ ਹੈ। ਆਲਮੀ ਕ੍ਰਿਕਟ ਦੀ ਮੈਸ਼ੀਅਤ ਵੱਡੀ ਹੱਦ ਤੱਕ ਜਿੰਨਾ ਉਹ ਭਾਰਤੀ ਮਾਰਕੀਟ ਦੇ ਵਿੱਚ ਖੜੀ ਹੈ ਔਰ ਜਦੋਂ ਤੁਸੀਂ ਮਾਲੀ ਤਾਕਤ ਦੇ ਸਭ ਤੋਂ ਵੱਡੇ ਖਿਡਾਰੀ ਹੋਵੋਗੇ ਤਾਂ ਤੁਹਾਡਾ ਅਸਰ ਰਸੂਖ ਵੀ ਜ਼ਿਆਦਾ ਹੋਏਗਾ। ਹੁਣ ਸਵਾਲ ਇਹ ਹੈ ਕਿ ਕੀ ਇਹ ਅਸਰ ਰਸੂਖ ਖੇਡ ਨੂੰ ਫਰੋਗ ਦੇਣ ਵਾਸਤੇ ਇਸਤੇਮਾਲ ਹੁੰਦਾ ਪਿਆ ਹੈ ਜਾਂ ਸਿਰਫ ਇੱਕ ਸਿਆਸੀ ਲਕੀਰ ਖਿੱਚਣ ਵਾਸਤੇ ਇਸਤੇਮਾਲ ਹੋ ਰਿਹਾ ਹੈ। ਇਹ ਵੀ ਹਕੀਕਤ ਹੈ ਕਿ ਭਾਰਤੀ ਮੀਡੀਆ ਦੇ ਵਿੱਚ ਅਕਸਰ ਇਹ ਬਿਆਨੀਆਂ ਚਲਾਇਆ ਜਾਂਦਾ ਹੈ ਕਿ ਅਸੀਂ
दहशतगर्दी के खिलाफ हाँ, इस वास्ते पाकिस्तान के नाल असीं खेड नहीं सकते। लेकिन उही भारत दूसरे मुमालिक के नाल खेलदा है, तिजारत भी करता है, सफारत भी चलाता है, तो फिर खेड दे विच ही क्यों सब तो पहले कुर्बान हो जाता है? क्योंकि खेड जिहड़ा है वो जज्बात नूं कंट्रोल करन दा सब तो ज़्यादा आसान जरिया समझा जाता है। तां करके भारत ये खेड खेडदा है। क्योंकि क्रिकेट सिर्फ एक खेड नहीं हैगा, ये बरसगीर दे विच शनाख्त दा मसला बन चुका है। भारत दे विच जदों भी पाकिस्तान के खिलाफ मैच हुंदा है तो इनू ना एक जंग का रंग दिता जाता है। हमेशा जदों भी पाकिस्तान इंडिया का मैच हुंदा है तो एक जंग का समा बना देंगे है। टीवी स्क्रीन के उत्ते ग्राफिक्स जिहड़े ने वो इदां चलदे ने कि मैं दस नहीं सकती, जिवें कोई ना महाज खेडन की तैयारी होंदी पई है, जिवें कि कोई जंग की तैयारी होंदी पई है। सवाल यह है कि ये स्पोर्ट्समैन स्पिरिट है या एक रेटिंग का कारोबार है? और रिस्पैक्टली ये इंडिया वास्ते तो एक रेटिंग का कारोबार है और एक फिरका वाराना पहलू वो भी नज़रअंदाज नहीं किया जा सकता। भारत के अंदर हालिया बरसां दे विच मजहबी जिहड़ी पोलराइजेशन है ना वो बहुत वधी है। सोशल मीडिया के उत्ते पाकिस्तानी खिलाड़ियों के खिलाफ नफरत अंगेज मुहिमां चलाईयां गईयां ने, ठीक है, और बाज़ औकात भारतीय मुसलमान खिलाड़ियों नूं भी ट्रोलिंग का सामना करना पिया। जदों भी वो किसी मैच के कारकरदगी नहीं दिखा सकते या उस खेल दे विच उस तरह तक माहौल नहीं बना सकते तो उन्हां दी जिहड़ी पहचान है वो पाकिस्तान दे नाल कोट कर देंगे। इत्थे एक बुनियादी असूल याद रखो कि खेड का मकसद एक पुल बनाना हुंदा है, दीवार नहीं। जदों 2004 दे विच पाकिस्तान और भारत के दरमियान क्रिकेट सीरीज़ हुई सी तां उहनूं एक क्रिकेट डिप्लोमेसी आख्या गया सी। वीज़े बड़े आसान हो गए सी, शायकीन ने एक दूजे के मुल्क च जाके मैच देखा सी, माहौल बड़ा नरम हो गया सी। लेकिन अज वो माहौल नहीं हैगा, क्योंकि क्रिकेट वो एक ऐसा खेड सी जिहड़ा दो मुल्कों के दरमियान दोनों मुल्कों की जिहड़ी नेशन है उन्होंने करीब कर सकता है, एक प्यार मुहब्बत और एक अमन का पैगाम दे सकता है। उहदे विच ही सियासत ठोकी पई है इन्होंने क्रिकेट दे विच। भारत अगर खुद नूं आलमी ताकत समझदा है तो इनू खेल नूं सियासी हथियार बनाउण तो गुरेज करना चाहिए। बाकी वखा आपदे जंग के मैदान च जिहड़ी ताकत विखाणी है वखा, खेड के मैदान च मेरे ख्याल च सियासत नूं इन्वॉल्व नहीं करना चाहिए, क्योंकि ये असरात सिर्फ एक दो मुल्कों ते नहीं होंगे बल्कि ये असरात बाकी ओवरऑल जिहड़े ना क्रिकेट के उत्ते भी पैंदे। अच्छा हुण आपां आने आलमी असरात की तरफ। जो दुनिया देखती है कि क्रिकेट वर्गा बहुत वड्डा खेल भी जनूबी एशिया की सियासत का यरगमाल हैगा है तो पैगाम की जाता है कि यह खिता जज्बाती तसादम तो बाहर ही नहीं निकल सकता, या ये कि मुआशी और सफारती ताकत के बावजूद जहनी दीवारां जड़ियां हैगियां वो बरकरार ने। मैं तो खैर इत्थे ही चीज़ कहांगी हुण मैच चलते पे ने, पाकिस्तान जिहड़ा ना उहदे विच कोई कामयाबी हासिल करे, लेकिन पैगाम यही है कि क्रिकेट नूं और सियासत नूं अलग अलग रखना चाहिए। तुहाडे नाल मुलाकात होएगी अगले वीलॉग दे विच, उदों लई अल्लाह ने के बाद।